USA ਦੇ ਵਿੱਚ ਬਾਬਾ ਚੰਨਾ, ਕੈਲੀਫੋਰਨੀਆ 'ਚ ਵੀ ਮੌਸਮ। ਇੰਡੀਆ ਦੇ ਵਿੱਚ ਫਿਰ ਇਹ ਹੋ ਗਿਆ ਬਾਬਾ ਜੰਟਾ ਹੋ ਗਿਆ, ਬਾਬਾ ਨਿੰਗ ਹੋ ਗਿਆ, ਗੁਲਜ਼ਾਰ ਹੋ ਗਿਆ ਸਿੱਧਵਾਂ ਤੋਂ, ਤੇ ਉਹ ਜੀਤਾ ਹੋ ਗਿਆ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ। ਤੁਸੀਂ ਆਪਣੇ ਚੜ੍ਹਦੇ ਪੰਜਾਬ ਦੇ ਵਿੱਚ ਕਬੂਤਰਬਾਜ਼ਾਂ ਨੂੰ ਬਹੁਤ ਦੇਖਿਆ ਹੋਊਗਾ, ਬਹੁਤ ਉਡਾਰੀਆਂ ਜਿਹੜੀਆਂ ਮਾਰਦੇ ਨੇ, ਸਾਰਾ ਦਿਨ ਤਾਂ ਉਹਨੂੰ ਵੇਖੀ ਜਾਂਦੇ ਨੇ, ਹੈ ਨਾ, ਕਬੂਤਰਬਾਜ਼। ਤੇ ਬੜੇ ਤਰ੍ਹਾਂ ਦੇ ਕਬੂਤਰ ਉਹਨਾਂ ਨੇ ਰੱਖੇ ਹੁੰਦੇ ਨੇ। ਸੋ ਅੱਜ ਸਾਨੂੰ ਇੱਕ ਪਾਕਿਸਤਾਨ ਦੇ ਫੈਸਲਾਬਾਦ ਦੇ ਇਸ ਪਾਰਕ 'ਚ ਖੜੇ ਹਾਂ ਤੇ ਇੱਥੇ ਮਿਲ ਗਏ ਨੇ ਰਾਣਾ ਮੰਝ। ਉਹ ਵੀ ਪਾਕਿਸਤਾਨ ਦੇ ਬਹੁਤ ਮਸ਼ਹੂਰ ਕਬੂਤਰਬਾਜ਼ ਨੇ। ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਉਹਨਾਂ ਦੇ ਘਰ ਤਾਂ ਨਹੀਂ ਹੈ ਅਸੀਂ, ਪਰ ਕਬੂਤਰਾਂ ਦੀਆਂ ਨਸਲਾਂ ਬਾਰੇ ਜਾਂ ਕਬੂਤਰਾਂ ਦੇ ਹੋਰ ਕਿਹੜੇ ਯਾਨੀ ਉਹਨਾਂ ਦੀ ਕੋਈ ਪ੍ਰੋਬਲਮ ਹੁੰਦੀਆਂ ਉਹਨਾਂ ਦੇ ਬਾਰੇ, ਜਾਂ ਇੰਡੀਆ ਦੇ ਵਿੱਚ ਉਹ ਕਿੰਨੇ ਕੁ ਉਹਨਾਂ ਦੇ ਫੋਲੋਵਰ ਨੇ। ਇੰਡੀਆ 'ਚ ਬਹੁਤ ਵੱਡੇ ਕਬੂਤਰਬਾਜ਼ੀਆਂ ਜਿਹੜੀਆਂ ਉੱਥੇ ਹੁੰਦੀਆਂ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ। ਸਾਡੇ ਨਾਲ ਰਾਣਾ ਮੰਝ ਜੀ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਰਾਣਾ ਜੀ, ਸੁਣਿਆ ਤੁਸੀਂ ਵਾਹ ਵੱਡੇ ਕਬੂਤਰਬਾਜ਼? ਜੀ ਜੀ, ਸਹੀ ਸੁਣਿਆ ਤੁਸੀਂ। ਸਹੀ ਸੁਣਿਆ। ਕਿੰਨੇ ਕਬੂਤਰ ਰੱਖੇ? ਕਬੂਤਰ ਹੈ ਜੀ ਆਪਣੇ ਕੋਲ ਤਕਰੀਬਨ ਘਰ ਦੇ ਵਿੱਚ ਹੈ ਕੋਈ 100 ਕਬੂਤਰ। ਅੱਛਾ, ਬਾਹਰ ਵੀ ਰੱਖੇ ਕਿਤੇ? ਬਾਹਰ ਵੀ ਹੈ। ਜਿਸ ਤਰ੍ਹਾਂ ਇੱਕ ਬੜੀ ਸਟੇਟ ਲਾਈਫ ਹੁੰਦੀ ਹੈ, ਉਹਦੀ ਫਿਰ ਕਈ ਸ਼ਾਖਾ ਕਈ ਜਗ੍ਹਾ ਤੇ ਖੁੱਲ੍ਹ ਜਾਂਦੀਆਂ। ਉਹ ਇਸੇ ਤਰ੍ਹਾਂ ਸਾਡਾ ਇੱਕ ਹੁਣ ਉਹ ਮਿਆਰ ਉਹ ਬਣ ਗਿਆ ਕਿ ਉੱਤਲੀ ਸਤ੍ਹਾ ਤੇ ਹੁਣ ਸਾਡੇ ਜਿਹੜੇ ਛੋਟੇ ਗਰੁੱਪ ਦੇ ਕਲੱਬ ਦੇ ਕਹਿ ਲਓ ਮੈਂਬਰ, ਉਹ ਪੰਜਾਬ ਦੇ ਪੂਰੇ ਸ਼ਹਿਰਾਂ ਦੇ ਵਿੱਚ, ਪੂਰੇ ਜਿਹੜੇ ਇਲਾਕੇ ਪਿੰਡਾਂ ਦੇ ਵਿੱਚ ਉਹ ਫੈਲ ਰਹੇ ਹੋਏ ਆ। ਤੇ ਉਹ ਆਪਣੇ ਕਲੱਬ ਦੇ ਜਿਹੜੇ ਮੈਂਬਰ ਆ ਉਹਨਾਂ ਕੋਲੇ ਆਪਣੇ ਕਬੂਤਰ ਪਏ ਆ। ਅੱਛਾ, ਬਹੁਤ ਕਾਫੀ ਤਾਦਾਦ ਦੇ ਵਿੱਚ ਤੁਹਾਡੇ ਕੋਲ ਬੜਾ ਨੈਟਵਰਕ। ਅਸਲ ਦੇ ਵਿੱਚ ਇੱਕ ਸ਼ੌਕ ਜਦੋਂ ਆ ਜਾਂਦਾ ਨਾ ਜੀ, ਸ਼ੌਕ ਦਾ ਕੋਈ ਮੁੱਲ ਨਹੀਂ ਹੈਗਾ। ਦੇਖੋ ਨਾ ਜੀ, ਇਹ ਸ਼ੌਕ ਇੰਨਾ ਵੱਧ ਗਿਆ ਕਿ ਸਾਨੂੰ ਕੰਧਾਂ ਦੇ ਨਾਲ ਲੱਗ ਕੇ ਬਹਿਣਾ ਪੈਂਦਾ, ਰੂੜੀਆਂ ਦੇ ਉੱਤੇ ਬਹਿਣਾ ਪੈਂਦਾ। ਤੇ ਲੈਂਡ ਕਰੋਜ਼ਰਾਂ 'ਚ ਅਸੀਂ ਜਾਈਦਾ, ਤਕੜੇ ਘਰਾਂ ਦੇ ਬੰਦੇ ਜਿਹੜੇ ਉੱਥੇ ਜਾ ਕੇ ਫਿਰ ਗਲੀਆਂ ਦਾ ਕੰਧਾਂ ਨਾਲ ਲੱਗ ਕੇ ਉੱਪਰ ਦੇਖਦੇ ਆ। ਸਾਰਾ ਸ਼ੌਕ ਦੀ ਬਦੌਲਤ ਹੈ। ਸਾਰਾ ਸਾਲ ਅਸੀਂ ਕੁੰਡੀਆਂ ਧੋਨੇ ਆ ਇਹਨਾਂ ਦੀਆਂ। ਤੇ ਉਹ ਇੱਕ ਇਹੀ ਕਿ ਯਾਰ ਸ਼ੌਕ ਕਰਨਾ ਅਸੀਂ ਜੇਠ ਹਾੜ ਦੇ ਵਿੱਚ। ਅੱਛਾ ਅੱਛਾ, ਤੁਹਾਡੇ ਇੱਥੇ ਸ਼ੋਅ ਹੁੰਦੇ ਪ੍ਰੋਪਰ? ਬਹੁਤ ਜ਼ਿਆਦਾ ਮੁਕਾਬਲੇ ਹੁੰਦੇ ਆ, ਜਿਹਦੇ ਵਿੱਚ ਕਾਰ ਦੇ ਇਨਾਮ ਵੀ ਆ, ਮੋਟਰਸਾਈਕਲਾਂ ਦੇ ਵੀ ਇਨਾਮ ਹੈ, ਇਹ ਘੋੜਿਆਂ ਦੇ, ਸੰਡੇ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਜੀ, ਜੋ ਜਿਹਦੀ ਮਨਪਸੰਦ ਹੁੰਦੀ ਆ ਉਹ ਇਨਾਮ ਆਤਰਾ। ਅੱਛਾ, ਆਜੋ ਆਪਾਂ ਨਾਲ ਨਾਲ ਤੁਰਦੇ ਹੌਲੀ ਹੌਲੀ। ਤੇ ਇਹ ਜਿਹੜੇ ਕਬੂਤਰ ਆ, ਇਹ ਉੱਤੇ ਚਲਾ ਗਿਆ, ਕਿਵੇਂ ਦੀ ਬਾਜੀ ਪਾ ਕੇ ਕੋਈ ਮਾੜਾ ਦੱਸ ਸਕਦੇ ਹੋ ਵੀ ਥੱਲੇ ਆਉਂਦਾ ਹੈ ਜਾਂ ਕਿਵੇਂ ਉਹ ਜਿੱਤਦਾ ਕਿਵੇਂ ਆ? ਇਹਦਾ ਜੀ ਇੱਕ ਫਰਜ਼ ਕੀਤਾ ਕਿ ਐਂਟਰੀਆਂ ਹੁਣ ਸਾਡੀਆਂ ਸ਼ੁਰੂ ਹੋ ਗਈਆਂ, ਇਸ਼ਤਿਹਾਰ ਛਪਣੇ ਸ਼ੁਰੂ ਹੋ ਗਏ। ਇਹਦੇ ਵਿੱਚ 100 ਐਂਟਰੀ ਹੋ ਜਾਵੇ, 50 ਹੋ ਜਾਵੇ, 200। ਲੇਕਿਨ ਪਾਕਿਸਤਾਨ ਦੇ ਵਿੱਚ ਤੇ ਬੜੀ ਮੁਸ਼ਕਲ ਨਾਲ ਕਿਤੇ 100 ਹੁੰਦੀ ਆ, ਨਹੀਂ 50, 60, 70 ਇੰਨੀਆਂ ਐਂਟਰੀਆਂ। ਇੰਡੀਆ ਦੇ ਵਿੱਚ ਜਿਹੜਾ ਸ਼ੌਕ ਇਹ 150, 200 ਤੱਕ ਐਂਟਰੀ ਜਾਂਦੀ ਹੈ। ਅੱਛਾ ਅੱਛਾ। ਤੇ ਉਹਦੇ ਵਿੱਚ ਇੱਕ ਰੱਖਿਆ ਜਾਂਦਾ ਕਿ ਐਂਟਰੀ ਫੀਸ 10,000 ਹੈ। ਤੇ ਸਵੇਰ 7 ਵਜੇ ਉਹ ਛੱਡਣੇ ਹੁੰਦੇ ਆ ਜੇਠ ਦੇ ਮਹੀਨੇ 'ਚ, ਜਦੋਂ ਲੋ ਚੱਲਦੀ ਹੈ। ਤੇ ਉਹ ਉੜਨੇ ਸ਼ੁਰੂ ਹੋ ਜਾਂਦੇ ਆ। ਉਹਨਾਂ ਦਾ ਇੰਡੀਆ ਦੇ ਵਿੱਚ ਜਿਹੜਾ ਤਰੀਕਾਕਾਰ ਆ ਉਹ ਅੱਧਾ ਘੰਟਾ ਟਾਈਮ ਹੈ, ਪਾਕਿਸਤਾਨ ਦੇ ਵਿੱਚ 1 ਘੰਟਾ ਹੈ। ਲੇਕਿਨ ਹੁਣ ਪਾਕਿਸਤਾਨ 'ਚ ਕਿਤੇ 2 ਘੰਟੇ ਵੀ ਦਿੱਤੇ ਜਾਂਦੇ ਆ। ਤੰਗ ਨਹੀਂ ਕਰਦੇ? ਕਿੰਨੇ ਪੰਛੀ ਤੰਗ ਨਹੀਂ ਹੁੰਦੇ? 2 ਘੰਟੇ ਉੱਪਰ ਹੀ ਰਹਿੰਦੇ ਹੋ? ਨਹੀਂ ਜੀ, ਉਹਨਾਂ ਨੇ ਸ਼ਾਮ ਤੱਕ ਉੜਨਾ ਹੁੰਦਾ। ਇਹ ਬਾਹਦ ਕਬੂਤਰ ਹੈ ਜਿਹੜੀ ਪਰਿੰਦਿਆਂ 'ਚੋਂ ਸਭ ਤੋਂ ਜ਼ਿਆਦਾ ਇਹਦੀ ਪਰਵਾਜ਼ ਹੈ। ਅੱਛਾ ਜੀ। ਜੀ, ਉਹਦੇ ਵਿੱਚ ਆ ਕੇ ਉਹ ਨਜ਼ਰ ਆਣੇ ਹੁੰਦੇ ਆ। ਅੱਧੇ ਘੰਟੇ 'ਚ ਅਗਰ ਨਜ਼ਰ ਨਾ ਆਇਆ ਜੀ, ਮੁਨਸਮ ਨੇ ਤੁਹਾਡਾ ਕਬੂਤਰ ਟੂਰਨਾਮੈਂਟ 'ਚੋਂ ਖਾਰਜ ਕਰ ਦੇਣਾ। ਤੇ ਪਾਕਿਸਤਾਨ ਦੇ ਵਿੱਚ 1 ਘੰਟੇ 'ਚ ਨਜ਼ਰ ਆਉਣਾ ਹੁੰਦਾ। ਉਹਨੇ ਆਉਣਾ ਹੈ, ਹਰ ਸੂਰਤ ਤੇ ਉੱਪਰੋਂ ਆਉਣਾ ਹੈ। ਉਹਨੂੰ ਕਬੂਤਰ ਨੂੰ ਪਤਾ ਹੁੰਦਾ ਹੈ? ਕਬੂਤਰ ਨੂੰ ਪਤਾ ਹੁੰਦਾ ਵੀ ਮੈਂ ਇੰਨੇ ਚਿਰ 'ਚ ਵਾਪਸ ਜਾਣਾ ਹੈ। ਜੀ ਜੀ, ਬਿਲਕੁਲ। ਟਾਈਮ ਕਿਵੇਂ ਨੋਟ ਕਰਦਾ ਕਬੂਤਰ? ਕਬੂਤਰ ਦੀ ਕੋਈ ਉਹ ਨਸਲ ਹੀ ਇਸ ਕਿਸਮ ਦੀ ਹੁੰਦੀ ਹੈ, ਉਹਦਾ ਖੂਨ ਹੀ ਇਸ ਕਿਸਮ ਦਾ ਹੁੰਦਾ ਕਿ ਉਹਨੂੰ ਪਤਾ ਹੁੰਦਾ ਕਿ ਮੇਰਾ 1 ਘੰਟਾ ਟਾਈਮ ਹੈ ਜਾਂ ਅੱਧਾ ਘੰਟਾ ਮਾਲਕ ਦੇ, ਉਹਨੇ ਨਜ਼ਰ ਆਉਣਾ ਹੀ ਆਉਣਾ। ਉਹ ਫਿਰ ਐਂਡ ਤੇ ਆ ਕੇ ਨਾ ਜੀ, ਸ਼ਾਮ ਨੂੰ ਜਿਹੜਾ ਕਬੂਤਰ ਸੁਬਾਹ ਨੂੰ ਇਹ ਪਾਣੀ ਲੈ ਕੇ ਜੀ 40 ਸੀਸੀ, 50 ਸੀਸੀ, 60 ਸੀਸੀ ਪਾਣੀ ਲੈ ਕੇ ਜਾਂਦਾ। ਜੇਠ ਦੇ ਵਿੱਚ ਲੋ ਚੱਲਦੀ ਹੈ। ਤੇ ਉਹ ਫਿਰ ਉਹ ਇਸ ਲਈ ਉਹ ਕਿੰਨਾ ਕੁ ਉੜ ਸਕਦਾ ਹੈ। ਫਿਰ ਵੀ ਉਹ ਪਾਣੀ ਲੈ ਕੇ ਜਾਂਦਾ, ਮਤਲਬ ਪਾਣੀ ਉਹਨੂੰ ਦੇ ਕੇ ਭੇਜੀਦਾ, ਪਾਣੀ ਪਿਆ ਕੇ ਸਿਰਿੰਜ ਦੇ ਨਾਲ ਉਹਨੂੰ 50 ਸੀਸੀ, 60 ਸੀਸੀ, 40 ਸੀਸੀ ਉਹਨੂੰ ਪਾਣੀ ਦੇਈਦਾ ਜਦੋਂ ਉਡਾਉਣਾ ਤਾਂ ਉਹਨੂੰ। ਜੀ, ਇਹ ਕਬੂਤਰ 8-8 ਦਿਨ ਵੀ ਉੜਦੇ ਆ। ਮੌਸਮ 'ਚ ਥੋੜੀ ਜਿਹੀ ਲਚਕ ਆ ਜਾਵੇ, ਜ਼ਿਆਦਾ ਮੌਸਮ ਤਪ ਜਾਵੇ, ਤੇ ਫਿਰ ਇਹ ਸ਼ਾਮ ਨੂੰ 4, 5, 6 ਵਜੇ ਤੱਕ ਹਾਰ ਜਿੱਤ ਹੋ ਜਾਂਦੀ ਹੈ। ਅੱਛਾ, ਇਹ ਨਸਲਾਂ ਕਿਹੜੀਆਂ ਦੱਸੋ? ਇਹਦੇ ਵਿੱਚ ਪਾਕਿਸਤਾਨ ਦੇ ਵਿੱਚ ਤੇ ਇਸ ਤਰ੍ਹਾਂ ਇਹਨਾਂ ਜੀ ਜਿਹੜੀਆਂ ਨਸਲਾਂ ਲੋਕਾਂ ਨੇ ਆਪਣੇ ਨਾਮ ਤੇ ਉਹ ਕਰ ਲਈਆਂ ਕਨਵਰਟ। ਅੱਛਾ। ਜਿਸ ਤਰ੍ਹਾਂ ਉਹ ਟੱਲ ਦੀ ਨਸਲ ਹੋ ਗਈ, ਆਮੀ ਵਾਲੇ ਕਬੂਤਰ ਹੋ ਗਏ, ਅਮੀ ਵਾਲੇ ਹੋ ਗਏ, ਗੁਲਾਮੀ ਵਾਲੇ ਹੋ ਗਏ, ਤੇ ਸਰਦਾਰ ਸਦੀਕ ਵਾਲੇ ਹੋ ਗਏ। ਇਸ ਤਰ੍ਹਾਂ ਨਾ ਉਹ ਮੁਖਤਲਿਫ ਨਸਲਾਂ। ਲੇਕਿਨ ਇੰਡੀਆ ਦੇ ਵਿੱਚ ਹੋ ਗਏ ਇਹ ਬਾਦਲ ਵਾਲੇ ਕਬੂਤਰ ਹੋ ਗਏ, ਧੰਨੇ ਵਾਲੇ ਹੋ ਗਏ, ਤੇ ਇਹ ਆਪਣੇ ਦੂਸਰੇ ਨਿਹੰਗ ਵਾਲੇ, ਜੰਟੇ ਵਾਲੇ, ਇਸ ਤਰ੍ਹਾਂ ਬਹੁਤ ਸਾਰੀਆਂ ਨਸਲਾਂ ਜਿਹੜੀਆਂ ਇੰਡੀਆ 'ਚ ਪਾਈਆਂ ਜਾਂਦੀਆਂ। ਸ਼ਰੀਫ ਵਾਲੇ ਹੋ ਗਏ।
ਕਾਫੀ ਲੋਕਾਂ ਨੂੰ ਜਾਣਦੇ ਹੋ ਇੰਡੀਆ ਵਾਲਿਆਂ ਨੂੰ। ਇੰਡੀਆ ਮਾਸ਼ਾਅੱਲਾ ਜੀ, ਇੰਡੀਆ ਵਾਲੇ ਜਿਹੜੇ ਵੀ ਵੀਰ ਆ ਬਹੁਤ ਹੀ ਇੱਜ਼ਤ ਕਰਦੇ ਆ, ਬਹੁਤ ਹੀ ਪਿਆਰ ਕਰਦੇ ਆ। ਮੁxtਲਿਫ ਜਿਹੜੇ ਨੈਸ਼ਨਲ ਮੀਡੀਆ ਤੇ ਚੈਨਲ ਹੈ ਅੱਛਾ ਜੀ। ਉਹਨਾਂ ਦੇ ਜ਼ਰੀਏ ਉਹਨਾਂ ਦੇ ਬੜੇ ਕਮੈਂਟਸ ਆਉਂਦੇ ਆ, ਬੜੇ ਰਿਸਪੌਂਸ ਦਿੰਦੇ ਆ। ਇਹ ਸਰਦਾਰ ਜੀ ਤੁਸੀਂ ਇੰਡੀਆ ਦੇ ਵਿੱਚ ਤੁਸੀਂ, ਮੇਰਾ ਇਹ ਚੈਲੰਜ ਹੈ ਕਿ ਤੁਸੀਂ ਕਬੂਤਰਬਾਜ਼ੀ ਦੀ ਲਾਈਨ ਦੇ ਵਿੱਚ ਆ ਕੇ ਜਿਸ ਘਰ ਛਤਰੀ ਲੱਗੀ ਹੈ ਤੁਸੀਂ ਦਰਵਾਜ਼ਾ ਖੜਕਾ ਕੇ ਮੇਰੇ ਬਾਰੇ ਪੁੱਛਣਾ ਹੈ ਤੁਹਾਡਾ ਨਾਮ ਪੁੱਛਣਾ ਕਿ ਰਾਣਾ ਬਾਈ ਨੂੰ ਜਾਣਦੇ ਹੋ ਪਾਕਿਸਤਾਨ 'ਚ? ਇਨਸ਼ਾਅੱਲਾ ਜਾਣਦੇ ਹੋਣਗੇ। ਕਮਾਲ ਆ। ਕਿੰਨੇ ਸਾਲਾਂ ਤੋਂ ਤੁਸੀਂ? 37 ਸਾਲ ਹੋ ਗਏ ਜੀ। ਫਿਰ ਤਾਂ ਜਾਣਦੇ ਹੋਣਗੇ। ਇੰਨੇ ਸਾਲ ਤਾਂ ਫੇਸਬੁੱਕ YouTube ਚੱਲੀ ਨੂੰ ਨਹੀਂ ਹੋਣੇ। ਕਬੂਤਰਬਾਜ਼ੀ ਨੂੰ 37 ਸਾਲ ਹੋ ਗਏ, ਲੇਕਿਨ ਇੰਡੀਆ ਨਾਲ ਜਿਹੜਾ ਮੇਰਾ ਰਾਬਤਾ ਹੈ ਜੀ ਕਬੂਤਰਬਾਜ਼ੀ ਦੇ ਸਿਲਸਿਲੇ 'ਚ, ਉਹ ਤਕਰੀਬਨ 2014 ਤੋਂ ਜਾਂ 12 ਤੋਂ। ਉਹਨਾਂ ਨੇ ਤਾਂ ਬਲਕਿ ਮੈਨੂੰ YouTube ਤੇ ਆਫਰ ਵੀ ਕੀਤੀ ਹੈ, ਕਾਫੀ ਉਹ ਕਹਿ ਚੁੱਕੇ ਆ ਕਿ ਆਓ ਰਾਣਾ ਸਾਹਿਬ ਇੱਥੇ ਟੋਰਾਂਟੋ ਦਾ ਜਿਹੜਾ ਮੌਸਮ ਉਹ ਹੁਣ ਗਰਮ ਹੋ ਗਿਆ, ਬਾਜ਼ੀਆਂ ਵਾਲਾ, ਮੈਂ ਤੁਹਾਨੂੰ ਖੁੱਲਾ ਸੱਦਾ ਦਿੰਦਾ। ਉੱਥੇ ਵੀ ਬਾਜ਼ੀਆਂ ਲੱਗਦੀਆਂ? ਜੀ ਜੀ ਜੀ। ਕੈਨੇਡਾ 'ਚ ਵੀ? ਜੀ ਜੀ ਲੱਗਦੀਆਂ। ਅੱਛਾ। ਤੇ ਉਸ ਤੋਂ ਬਾਅਦ USA ਦੇ ਵਿੱਚ ਬਾਬਾ ਚੰਨਾ, ਕੈਲੀਫੋਰਨੀਆ 'ਚ ਵੀ ਮੌਸਮ ਹੁਣ ਤਬਦੀਲ ਹੋ ਗਿਆ, ਗਰਮ ਹੋਣ ਲੱਗ ਗਿਆ। ਉਹਨਾਂ ਨੇ ਵੀ ਕਿਹਾ ਸੀ ਕਿ ਤੁਸੀਂ ਆਓ ਰਾਣਾ ਸਾਹਿਬ ਇੱਥੇ 1 ਮਹੀਨਾ ਫਿਰੋ। ਅੱਛਾ। ਤੁਸੀਂ ਕਬੂਤਰਬਾਜ਼ੀ ਕਰੋ ਸਾਡੇ ਨਾਲ। ਤੇ ਬਾਕੀ ਇੰਡੀਆ ਦੇ ਵਿੱਚ ਫਿਰ ਇਹ ਹੋ ਗਿਆ, ਬਾਬਾ ਜੰਟਾ ਹੋ ਗਿਆ, ਬਾਬਾ ਨਿੰਗ ਹੋ ਗਿਆ, ਗੁਲਜ਼ਾਰ ਹੋ ਗਿਆ ਸਿੱਧਵਾਂ ਤੋਂ, ਤੇ ਉਹ ਜੀਤਾ ਹੋ ਗਿਆ। ਮੈਨੂੰ ਐ ਲੱਗਦਾ ਫੇਸਬੁੱਕ ਤੇ ਲੱਭਦੇ ਰਹਿੰਦੇ ਕਿਹੜਾ ਕਬੂਤਰਬਾਜ਼ ਆ। ਨਹੀਂ ਜੀ, ਉਹ ਅਸਲ ਵਿੱਚ ਹੁਣ ਸਾਡਾ ਉਹ ਦੌਰ ਲੰਘ ਗਿਆ ਫੇਸਬੁੱਕ ਵਾਲਾ। ਅੱਛਾ। ਹੁਣ ਅਸੀਂ ਬਹੁਤ ਹਾਈ ਲੈਵਲ ਤੇ ਆ ਗਏ ਜੀ। ਓਕੇ। ਜੀ ਜੀ ਜੀ। ਤੇ ਜੇ ਆਪਾਂ ਗੱਲ ਕਰੀ, ਕਈ ਵਾਰ ਨਾ ਕਬੂਤਰ ਉੱਡ ਕੇ ਤੁਹਾਡਾ ਸਾਡੇ ਇੰਡੀਆ ਚਲਾ ਜਾਂਦਾ, ਫਿਰ ਉਹ ਖਬਰਾਂ 'ਚ ਬੜਾ ਚਰਚਿਤ ਹੁੰਦਾ ਜੀ। ਉਹਦੇ ਤੇ ਲਿਖਿਆ ਨੰਬਰ ਲਿਖੇ ਹੁੰਦੇ ਹਨ। ਨੰਬਰ ਵੀ ਲਿਖਦੇ ਹੋ ਕੋਈ ਇਹਨਾਂ ਜੀ? ਉਹਨਾਂ ਦੇ ਪੈਰ ਦੇ ਵਿੱਚ ਰਿੰਗ ਹੁੰਦਾ, ਉਹਦੇ ਤੇ ਫੋਨ ਨੰਬਰ ਲਿਖਿਆ ਹੁੰਦਾ ਜੀ। ਰਿੰਗ ਦੇ ਉੱਤੇ ਫੋਨ ਨੰਬਰ ਲਿਖਿਆ ਹੁੰਦਾ? ਜੀ ਜੀ। ਉਹ ਕਈ ਵਾਰ ਗਏ ਤੇ ਸਾਡੇ ਜਿਹੜੇ ਨੈਸ਼ਨਲ ਮੀਡੀਆ ਚਰਚਾ ਦਾ ਵਿਸ਼ਾ ਬਣੇ, ਪਾਕਿਸਤਾਨ 'ਚੋਂ ਕਬੂਤਰ ਆ ਗਿਆ, ਉਹ ਫਿਰ ਪਤਾ ਲੱਗਦਾ ਵੀ ਇਹ ਤਾਂ ਕਿਸੇ ਕਬੂਤਰਬਾਜ਼ ਦਾ ਹੈ ਨਾ ਜੀ। ਉਹ ਕਬੂਤਰਬਾਜ਼ ਦਾ। ਕਬੂਤਰ ਕਾਫੀ ਗਏ ਆ ਉੱਥੋਂ, ਤੇ ਉਸ ਨੰਬਰ ਤੋਂ ਮੇਰੇ ਜਿਹੜੇ ਉੱਥੇ ਯਾਰ ਬੇਲੀ ਆ ਉਹ ਫੋਨ ਕਰਦੇ ਆ ਕਿ ਜੀ ਇਹ ਨੰਬਰ ਤੋਂ ਆਇਆ, ਤੇ ਅਸੀਂ ਤੇ ਡਰ ਗਏ ਆ, ਅਸੀਂ ਸਰਪੰਚ ਨੂੰ ਦੇ ਦਿੱਤਾ ਕਿ ਜੀ ਇਹ ਕੋਈ ਮਸਲਾ ਨਾ। ਉਹ ਪਰਿੰਦਿਆਂ ਨੇ ਕੀ ਮਸਲਾ ਕਰਨਾ? ਮਸਲਾ ਸਾਰਾ ਬੰਦਿਆਂ ਨੇ ਕਰਨਾ ਹੈ ਨਾ, ਰੱਬ ਦੇ ਬਣਾਏ। ਤੇ ਇਹਨਾਂ ਨੂੰ ਕੋਈ ਪ੍ਰੋਬਲਮ ਵੀ ਆਉਂਦੀ ਹੈ ਕਬੂਤਰਾਂ ਨੂੰ? ਕਬੂਤਰਾਂ ਨੂੰ ਪ੍ਰੋਬਲਮ ਆਉਂਦੀ ਹੈ ਜੀ ਜਦੋਂ ਮੌਸਮ ਤਬਦੀਲ ਹੁੰਦਾ। ਹਾਂ। ਮੌਸਮ ਜਦੋਂ ਤਬਦੀਲ ਹੁੰਦਾ ਉਦੋਂ ਮੌਸਮੀ ਬਿਮਾਰੀਆਂ ਜਿਹੜੀਆਂ, ਉਹਦੇ ਲਈ ਇੱਕ ਸਾਨੂੰ ਹਰ 6 ਮਹੀਨੇ ਬਾਅਦ ਸਾਨੂੰ ਖੁੱਡਾ ਸਾਫ਼ ਕਰਨਾ ਚਾਹੀਦਾ ਕਬੂਤਰਾਂ ਦਾ। ਅੱਛਾ। ਫਿਰ ਉਹ ਸਰਦੀਆਂ ਸ਼ੁਰੂ ਹੁੰਦਿਆਂ ਸਾਫ਼ ਕਰਨਾ ਚਾਹੀਦਾ, ਤੇ ਉਧਰੋਂ ਗਰਮੀਆਂ ਸ਼ੁਰੂ ਹੁੰਦੀਆਂ ਸਾਫ਼ ਕਰਨਾ ਚਾਹੀਦਾ। ਜਿਹੜੇ ਹਰ ਮਹੀਨੇ ਹੀ ਸਾਫ਼ ਕਰਨ ਲੱਗ ਜਾਂਦੇ ਉਹਨਾਂ ਨੂੰ ਵੀ ਬਿਮਾਰੀਆਂ ਆ ਜਾਂਦੀਆਂ, ਵਾਇਰਸ ਉੱਠ ਖੜਦੇ ਆ ਖੁੱਡੇ। ਅੱਛਾ। ਫਿਰ ਇਹ ਤੁਹਾਡੇ ਇਹਦੇ ਪ੍ਰੋਪਰ ਦਵਾਈਆਂ ਵਗੈਰਾ ਇੱਥੇ ਹੈਗੀਆਂ? ਜੀ, ਬਹੁਤ ਜ਼ਿਆਦਾ ਦਵਾਈਆਂ। ਅੱਛਾ। ਤੇ ਹਰ ਕਿਸਮ ਦੀ ਦਵਾਈ ਹੈ। ਐਗਰੀਕਲਚਰ ਯੂਨੀਵਰਸਿਟੀ ਹੈ, ਪਰਿੰਦਿਆਂ ਦੀ ਵੀ ਹੈ। ਇੱਥੋਂ ਮੈਂ ਕੁਝ ਦਵਾਈਆਂ ਲਿਖਵਾਈਆਂ ਹੋਈਆਂ, ਔਰ ਜਿਹੜੀਆਂ ਤਜਰਬਾ ਕੀਤਾ ਬਿਲਕੁਲ ਫਿੱਟ। ਮੇਰੇ ਕਬੂਤਰਾਂ ਨੂੰ ਮਾਸ਼ਾਅੱਲਾ ਕੋਈ ਬਿਮਾਰੀ ਨਹੀਂ ਆਉਂਦੀ। ਅੱਛਾ। ਆਉਣ ਵਾਲੇ ਦਿਨਾਂ ਚਾਹੋਗੇ ਕਿ ਇੰਡੀਆ ਪਾਕਿਸਤਾਨ ਕਬੂਤਰ ਮੈਚ ਵੀ ਲੱਗੇ? ਜੀ, ਮੈਂ ਤੇ ਬੜੀ ਕੋਸ਼ਿਸ਼ ਕਰਦਾ ਹਾਂ। ਮੈਂ ਕੀ ਕਰ ਸਕਦਾ, ਯਾਨੀ ਕਿ ਲੇਕਿਨ ਖੁਆਇਸ਼ ਮੇਰੀ ਇਹ ਹੈ ਕਿ ਇਹ ਮੁਕਾਬਲੇ ਹੋਣੇ ਚਾਹੀਦੇ। ਕਰਤਾਰਪੁਰ ਸਾਹਿਬ ਲਾ ਦਈਏ ਸਾਈਡ ਤੇ, ਹਨਾ, ਇਹਨਾਂ ਨੂੰ ਸਰਕਾਰਾਂ ਨੂੰ ਕਹੀਏ ਵੀ ਕਰਤਾਰਪੁਰ ਸਾਹਿਬ ਨਾ ਕਬੂਤਰਬਾਜ਼ੀ ਵਾਲੇ ਜਿਹੜੇ ਜੀ ਬਾਰਡਰ ਤੇ ਜਿਹੜੇ ਪਿੰਡ ਆ ਇਧਰੋਂ ਸਾਡੇ ਜਿਹੜੇ ਉਹ ਕੋਈ ਚੁਣਵੇਂ ਆ, ਉਹ ਤੁਹਾਡਾ ਦਾ ਤਾਰਾਂ ਦੇ ਪਰਲੇ ਬੰਨੇ ਉਹ ਬੈਠੇ ਹੋਣ, ਤੇ ਤਾਰਾਂ ਦੇ ਇੱਧਰ ਤੁਸੀਂ ਬੈਠੇ ਹੋ, ਉਹਦੇ ਵਿੱਚ ਕਬੂਤਰ ਉੱਡੀ ਜਾਣ। ਹੁਣ ਚੱਲ ਰਹੇ ਆ ਜੀ। ਹੁਣ ਤੇ ਮੀਡੀਆ ਨੇ ਇੰਨੇ ਕਰੀਬ ਕਰਤੇ ਆ, ਵੀਡੀਓ ਕਾਲ ਚਲਾ ਕੇ ਜੀ ਉਧਰੋਂ ਸਾਨੂੰ ਉਹਨਾਂ ਕਬੂਤਰਾਂ ਦੀ ਰਿਪੋਰਟ, ਇਧਰੋਂ ਸਾਡੀ ਬੜੇ ਸੋਹਣੇ ਮੁਕਾਬਲੇ ਹੋ ਸਕਦੇ ਆ ਅਗਰ ਗਵਰਨਮੈਂਟਾਂ ਜਾ। ਆਪਾਂ ਬਾਕੀ ਗੱਲਾਂ ਤਾਂ ਜਿਹੜੀਆਂ ਕਰ ਲੀਆਂ, ਤੇ ਤੁਸੀਂ ਇਹ ਤਾਂ ਦੱਸਿਆ ਨਹੀਂ ਇੰਡੀਆ ਕਦੀ ਗਏ ਹੋ? ਹਾਂਜੀ, ਇੰਡੀਆ ਮੈਂ ਗਿਆ। ਉੱਥੇ ਸਨ 2015 ਦੇ ਵਿੱਚ ਵੀ ਗਿਆ ਸੀ, ਸਨ 2016 ਚ ਵੀ ਗਿਆ ਸੀ। ਅੱਛਾ। ਕਿੱਥੇ ਰਹੇ ਉੱਥੇ? ਉੱਥੇ ਲੁਧਿਆਣੇ ਮੇਰੇ ਵੱਡਿਆਂ ਦਾ ਪਿੰਡ ਆ, ਉੱਥੇ ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ, ਪਿੰਡ ਆਣਲੂ ਹੈ ਜੀ। ਅੱਛਾ। ਉੱਥੇ ਫਿਰ ਉਹਦੇ ਲਾਗੇ ਛਾਗੇ ਜਿੰਨੇ ਪਿੰਡ ਆ ਉੱਥੇ ਫਿਰ ਕਬੂਤਰਬਾਜ਼ੀ ਕੀਤੀ। ਅੱਛਾ। ਉਹ ਜ਼ਿਆਦਾ ਤਾਂ ਫਿਰ ਉਹ ਵੀਜ਼ਾ ਪਾਲਿਸੀ ਆ, ਉਹ ਜ਼ਿਆਦਾ ਦੂਰ ਨਹੀਂ ਜਾ ਸਕਦੇ ਸੀ, ਲੇਕਿਨ ਉੱਥੇ ਜਿਹੜੀਆਂ ਕੋਈ ਐਂਟਰੀਆਂ ਸੀ ਉੱਥੇ ਫਿਰ ਕਬੂਤਰਬਾਜ਼ੀ ਕੀਤੀ। ਇੱਧਰੋਂ ਕਬੂਤਰ ਲੈ ਕੇ ਗਏ ਸੀ? ਨਹੀਂ ਜੀ, ਇੱਧਰੋਂ ਕਬੂਤਰ ਨਹੀਂ ਲੈ ਕੇ ਗਏ, ਕਬੂਤਰ ਉਹੀ ਉਡਾਏ ਸੀ। ਕਬੂਤਰ ਉਹੀ ਉਡਾਏ, ਯਾਨੀ ਉੱਥੇ ਜਾ ਕੇ ਆਪਦਾ ਸ਼ੌਂਕ ਪੂਰਾ ਕੀਤਾ? ਜੀ, ਸ਼ੌਂਕ ਪੂਰਾ ਕੀਤਾ। ਸਾਰੇ ਦੋਸਤਾਂ ਨੂੰ, ਵੀਰਾਂ ਨੂੰ, ਸਾਰਿਆਂ ਨੂੰ ਮਿਲੇ, ਔਰ ਬਹੁਤ ਸਾਰਾ ਉਹਨਾਂ ਨੇ ਪਿਆਰ ਮੁਹੱਬਤ ਦਿੱਤਾ, ਤੇ ਵਧੀਆ ਕਬੂਤਰਬਾਜ਼ੀ ਕੀਤੀ। ਤੇ ਹੁਣ ਜਾਣਾ ਚਾਹੋਗੇ ਫਿਰ ਇੰਡੀਆ? ਇੰਡੀਆ ਜੀ, ਮੈਂ ਤੇ ਕਹਿੰਦਾ ਜੀ ਹਰ ਸਾਲ ਇੰਡੀਆ ਜਾਇਆ ਕਰੀਏ, ਉੱਥੇ ਸਾਰੇ ਵੀਰਾਂ ਨੂੰ ਮਿਲਿਆ ਕਰੀਏ, ਕਬੂਤਰਬਾਜ਼ੀ ਕਰਿਆ ਕਰੀਏ। ਤੇ ਗਵਰਨਮੈਂਟਾਂ ਅੱਗੇ ਮੇਰੀ ਰਿਕੁਐਸਟ ਹੈ
ਕਿ ਵੀਜ਼ੇ ਖੋਲ ਦੇਣ, ਬਿਲਕੁਲ। ਸ਼ੌਕ ਦੀ ਹੱਦ ਤੱਕ ਖੋਲ ਦੇਣ। ਚਲੋ ਹਾਂ ਬਿਲਕੁਲ, ਸ਼ੌਕ ਜਿਹੜੇ ਇਹ ਪੂਰਾ ਹੋ ਸ਼ੌਕ ਨੇ ਲੋਕਾਂ ਦੇ ਹਨਾ, ਜਾਂ ਜਿਹੜੇ ਬਜ਼ੁਰਗ ਨੇ ਉਹਨਾਂ ਵਾਸਤੇ ਵੀਜ਼ੇ ਖੁੱਲੇ ਜੇ ਕਰ ਦੇਣ ਹਨਾ, ਜੀ ਬੰਦਾ ਆਉਂਦਾ ਜਾਂਦਾ ਰਵੇ। ਸਮਾਂ ਬੜਾ ਬਦਲ ਗਿਆ, ਹੁਣ ਅੱਗੇ ਵਾਲੀਆਂ ਗੱਲਾਂ ਨਹੀਂ ਰਹੀਆਂ, ਲੋਕ ਸਿਆਣੇ ਹੋ ਗਏ ਸਾਰੇ। ਜੀ ਜੀ ਪਾਕਿਸਤਾਨ ਦੇ ਵਿੱਚ ਮੈਨੂੰ ਤਾਂ ਜਿੰਨੇ ਮਿਲੇ ਨੇ ਸਾਰੇ ਵਧੀਆ ਮਿਲੇ ਨੇ। ਹੁਣ ਕਿਸੇ ਦੇ ਦਿਲ ਦਾ ਨਹੀਂ ਪਤਾ ਹੁੰਦਾ, ਪਰ ਜੋ ਮੁਹੱਬਤ ਮਿਲੀ ਹੈ ਉਹ ਸਾਨੂੰ ਬਹੁਤ ਸਕੂਨ ਹੋਇਆ ਲੋਕਾਂ ਨਾਲ ਗੱਲਬਾਤ ਬਿਲਕੁਲ ਕਰਕੇ। ਜੀ ਬਿਲਕੁਲ। ਚਲੋ ਇਨਸ਼ਾਅੱਲਾ ਤੁਹਾਡਾ ਵੀ ਜਿਹੜਾ ਵੀਜ਼ਾ ਲੱਗੇ ਤੇ ਤੁਸੀਂ ਉੱਥੇ ਆ ਕੇ ਕਬੂਤਰ ਉਡਾਓ ਇਨਸ਼ਾਅੱਲਾ। ਹੈ ਨਾ, ਨਹੀਂ ਤਾਂ ਫਿਰ ਸਰਕਾਰ ਨੂੰ ਕੋ ਤਾਰਾਂ ਦੇ ਇੱਧਰ ਤੇ ਇੱਧਰ ਬਹਾ ਦਿਓ। ਸੋ ਇਹ ਸੀ ਰਾਣਾ ਮੰਝ, ਜਿਨ੍ਹਾਂ ਨਾਲ ਆਪਾਂ ਕਬੂਤਰਬਾਜੀ ਤੇ ਗੱਲਬਾਤ ਕੀਤੀ ਹੈ। ਕਬੂਤਰਬਾਜੀ ਆਪਣੇ ਪੰਜਾਬ ਦੀ ਵੀ ਬਹੁਤ ਮਸ਼ਹੂਰ ਆ। ਇੰਡੀਆ ਚੜ੍ਹਦੇ ਪੰਜਾਬ ਦੇ ਲੋਕ ਬਹੁਤ ਵੱਡੇ ਕਬੂਤਰਬਾਜ਼ ਨੇ, ਜਿਨ੍ਹਾਂ ਦੇ ਨਾਂ ਖੁਦ ਇਹਨਾਂ ਲੈ ਲਏ। ਤੇ ਇਹਨਾਂ ਨੇ ਇਹ ਵੀ ਗੱਲ ਕਹੀ ਹੈ, ਤੁਸੀਂ ਜਿਹੜੇ ਘਰੇ ਛਤਰੀ ਲੱਗੀ ਹੋਵੇ ਕਬੂਤਰਾਂ ਵਾਲੀ, ਉਹਨੂੰ ਜਾ ਕੇ ਬੂਹਾ ਖੜਕਾ ਕੇ ਮੇਰਾ ਨਾਮ ਪੁੱਛੋ ਤੇ ਇਹਨਾਂ ਦਾ ਨਾਂ ਜਿਹੜਾ ਉਹ ਦੱਸਣਗੇ, ਕਿਉਂਕਿ ਪੁਰਾਣੇ ਕਬੂਤਰਬਾਜ਼ ਨੇ। ਸੋ ਆਪਾਂ ਬਹੁਤ ਜ਼ਿਆਦੀਆਂ ਗੱਲਾਂ ਇਹਨਾਂ ਨਾਲ ਕੀਤੀਆਂ ਨੇ, ਜਿਹਦੇ ਵਿੱਚ ਆਪਾਂ ਕਬੂਤਰਾਂ ਦੀਆਂ ਪ੍ਰੋਬਲਮ ਬਾਰੇ ਵੀ ਜ਼ਿਕਰ ਕੀਤਾ, ਉਹਨਾਂ ਦੀਆਂ ਨਸਲਾਂ ਬਾਰੇ ਵੀ ਗੱਲਬਾਤ ਕੀਤੀ ਹੈ। ਸੋ ਮੈਨੂੰ ਲੱਗਦਾ ਹੈ ਕਿ ਸਾਡਾ ਇਹ ਵਾਲਾ ਐਪੀਸੋਡ ਤੁਹਾਨੂੰ ਬਹੁਤ ਵਧੀਆ ਲੱਗਾ ਹੋਊਗਾ। ਕਬੂਤਰਬਾਜ਼ ਜਿਹੜੇ ਆ ਉਹ ਇਹਨੂੰ ਜ਼ਰੂਰ ਸ਼ੇਅਰ ਕਰਨ, ਸਾਰੇ ਵੀਰਾਂ ਨੂੰ ਸ਼ੇਅਰ ਕਰੋ, ਤਾਂ ਕਿ ਰਾਣਾ ਮੰਝ ਜਿਹੜਾ ਹੈਗੇ ਆ, ਇਹਨਾਂ ਦੀ ਜਿਹੜੀ ਹੋਰ ਨੌਲੇਜ ਆ ਉਹ ਆਪਣੇ ਚੜ੍ਹਦੇ ਪੰਜਾਬ ਦੇ ਲੋਕਾਂ ਤੱਕ, ਕਬੂਤਰਬਾਜ਼ਾਂ ਤੱਕ ਜ਼ਰੂਰ ਪਹੁੰਚੇ।